ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ ਤੇ ਨਾਲੋਂ ਨਾਲ ਖਬਰਾਂ ਦਾ ਤਬਸਰਾ ਵੀ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 5200 ਡਾਇਲ ਕਰ ਸਕਦੇ ਹੋ। ਭਰੋਸੇਯੋਗਤਾ ਦਾ ਦੂਜਾ ਨਾਂ ਹੈ ਖਾਲਸਾ ਇੰਸ਼ੋਰੈਂਸ ਏਜੰਸੀ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚੰਦੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੰਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਸੰਪਰਕ ਕਰ ਸਕਦੇ ਹੋ 855 905 2575 ਤੇ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਕੱਲ ਜੀ ਧੰਨਵਾਦ, ਬਹੁਤ ਮਿਹਰਬਾਨੀ ਪ੍ਰਵੀਨ, ਥੈਂਕ ਯੂ। ਪੰਨੂ ਸਾਹਿਬ, ਪਹਿਲੀ ਖਬਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਆ ਰਹੀ ਹੈ। ਮਾਨਸਾ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ ਜੀ। ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ ਹੈ ਔਰ ਬੀਤੇ ਕਈ ਸਾਲਾਂ ਤੋਂ ਉਹ ਟਿੱਚ ਜਾਣਦਾ ਕਾਨੂੰਨ ਨੂੰ ਜੀ, ਔਰ ਜੇਲ੍ਹਾਂ ਦੇ ਵਿੱਚ ਬਹਿ ਕੇ ਸਾਰਾ ਇਸ ਚੀਜ਼ ਨੂੰ ਆਪਰੇਟ ਉਹ ਕਰਦਾ, ਜ਼ਿੰਮੇਵਾਰੀਆਂ ਵੀ ਲੈਂਦਾ, ਉਹ ਫੋਨ ਵੀ ਚਲਾਉਂਦਾ ਜੇਲ੍ਹਾਂ ਦੇ ਵਿੱਚੋਂ, ਪੇਜ ਵੀ ਆਪਣੇ ਜਿਹੜੇ ਉਹ ਚਲਾਉਂਦਾ ਜੀ। ਪਿਛਲੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਤੇ ਉਸ ਤੋਂ ਬਾਅਦ ਇਹ ਫਿਰ ਇੱਕ ਵਾਰੀ ਚਰਚਾ ਦੇ ਵਿੱਚ ਆਇਆ। ਗੋਲਡੀ ਬਰਾੜ, ਤੇ ਇਹ ਗੋਲਡੀ ਬਰਾੜ ਕੈਨੇਡਾ ਦੇ ਵਿੱਚ ਬੈਠਾ, ਲਾਰੈਂਸ ਬਿਸ਼ਨੋਈ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਸੀਗਾ। ਇੱਥੋਂ ਬਹਿ ਕੇ ਇਹਨਾਂ ਨੇ ਇਹ ਸਾਰਾ ਆਪਰੇਟ ਕੀਤਾ। ਕੱਲ ਪਟਿਆਲਾ ਜਿਹੜੀ ਅਦਾਲਤ ਹੈ ਦਿੱਲੀ ਦੀ, ਉੱਥੇ ਪੰਜਾਬ ਸਰਕਾਰ ਦੇ ਵੱਲੋਂ ਵਕੀਲਾਂ ਦੀ ਟੀਮ, ਖਾਸ ਤੌਰ ਦੇ ਉੱਤੇ ਐਡਵੋਕੇਟ ਜਨਰਲ ਖੁਦ ਪੰਜਾਬ ਦੇ ਜਿਹੜੇ ਪੇਸ਼ ਹੋਏ ਉੱਥੇ। ਔਰ ਜਿਹੜਾ ਪੰਜਾਬ ਸਰਕਾਰ ਸੀ ਆਪਣਾ ਪੱਖ ਰੱਖਣ ਦੇ ਵਿੱਚ, ਆਪਣਾ ਪੱਖ ਦੱਸਣ ਦੇ ਵਿੱਚ ਸਫਲ ਰਹੀ ਕਿ ਲਾਰੈਂਸ ਬਿਸ਼ਨੋਈ ਉਹਨੂੰ ਕਿਉਂ ਚਾਹੀਦਾ। ਮੈਂ ਨਹੀਂ ਸਮਝਦਾ ਕਿ ਇਸ ਕਤਲ ਵਾਲੇ ਮਾਮਲੇ ਦੇ ਵਿੱਚ ਜਾਂ ਕਤਲਾਂ ਵਾਲੇ ਮਾਮਲੇ ਦੇ ਵਿੱਚ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਆ, ਪਰ ਇਹ ਛੋਟੀ ਪ੍ਰਾਪਤੀ ਦੇ ਤੌਰ ਦੇ ਉੱਤੇ ਹੀ ਤੁਸੀਂ ਲੈ ਲਓ। ਇਹਦੇ ਵਿੱਚੋਂ ਵੱਡਾ ਕੁਝ ਨਿਕਲ ਸਕਦਾ, ਕਿਉਂਕਿ ਲਾਰੈਂਸ ਬਿਸ਼ਨੋਈ ਅਜੇ ਤੱਕ ਬਚਦਾ ਰਿਹਾ ਪੰਜਾਬ ਪੁਲਿਸ ਦੇ ਕੋਲੇ ਰਿਮਾਂਡ ਦੇ ਉੱਤੇ ਆਉਣ ਦੇ ਵਾਸਤੇ। ਉਹ ਇੱਕੋ ਚੀਜ਼ ਦਾ ਸਹਾਰਾ ਲੈਂਦਾ ਸੀਗਾ ਕਿ ਜੀ ਮੇਰਾ ਐਨਕਾਊਂਟਰ ਕਰ ਦਿੱਤਾ ਜਾਊਗਾ, ਮੇਰਾ ਐਨਕਾਊਂਟਰ ਕਰ ਦਿੱਤਾ ਜਾਊਗਾ। ਕੱਲ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਲੈ ਕੇ ਆਈ ਆ, ਉਹਨਾਂ ਨੇ ਇਹ ਪੱਖ ਪੇਸ਼ ਕੀਤਾ ਕਿ ਸਾਡੇ ਕੋਲੇ ਬੁਲਟ ਪ੍ਰੂਫ ਗੱਡੀਆਂ ਨੇ, ਅਸੀਂ ਉਹਦੀ ਵੀਡੀਓਗ੍ਰਾਫੀ ਕਰਾਂਗੇ ਸਾਰੇ ਰਾਹ ਦੇ ਵਿੱਚ। ਸਵੇਰੇ 4 ਵਜ ਕੇ ਤੇ ਕੋਈ 15 ਮਿੰਟ ਦੇ ਉੱਤੇ ਮਾਨਸਾ ਦੇ ਵਿੱਚ ਲਿਜਾ ਕੇ ਇਹਦਾ ਮੈਡੀਕਲ ਕਰਾਇਆ ਗਿਆ, ਤੜਕੇ ਇੱਥੋਂ ਮੁਤਾਬਕ ਕੁਝ ਘੰਟੇ ਪਹਿਲਾਂ। ਉਸ ਤੋਂ ਬਾਅਦ 4 ਵਜ ਕੇ ਤੇ 40 ਮਿੰਟ ਦੇ ਉੱਤੇ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਲਾਰੈਂਸ ਬਿਸ਼ਨੋਈ ਨੂੰ, ਜਿੱਥੇ ਮਾਨਸਾ ਦੀ ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਇਹਦਾ, ਕਿਉਂਕਿ ਪਰਚਾ ਮਾਨਸਾ ਦੇ ਵਿੱਚ ਦਰਜ ਸੀਗਾ ਸਿੱਧੂ ਮੂਸੇਵਾਲੇ ਕਤਲ ਦਾ, ਤੇ ਉੱਥੇ ਹੀ ਇਹਨੂੰ ਪੇਸ਼ ਕੀਤਾ ਜਾਣਾ ਸੀ। ਉੱਥੋਂ ਰਿਮਾਂਡ ਲੈ ਕੇ ਜਿਹੜੀ ਪੁਲਿਸ ਹੈ ਉਹ ਹੁਣ ਤੋਂ ਕੁਝ ਮਿੰਟ ਪਹਿਲਾਂ ਖਰੜ CIA ਸਟਾਫ ਦੇ ਵਿੱਚ ਪਹੁੰਚ ਗਈ ਹੈ। ਖਰੜ CIA ਸਟਾਫ ਦੇ ਵਿੱਚ ਇੱਕ ਤਾਂ ਜਿਹੜੀ SIT ਬਣੀ ਆ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ, ਉਹ ਤੇ ਇੱਕ ਐਂਟੀ ਗੈਂਗਸਟਰ ਜਿਹੜਾ ਟਾਸਕ ਫੋਰਸ ਹੈ ਉਹ ਇਹਦੇ ਤੋਂ ਪੁੱਛਗਿੱਛ ਸ਼ੁਰੂ ਕਰੂਗੀ। ਇਸ ਪੁੱਛਗਿੱਛ ਦੇ ਵਿੱਚ ਉਹਦੇ ਵਿਦੇਸ਼ਾਂ ਵਿਚਲੇ ਲਿੰਕ, ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਵਾਸਤੇ ਹਥਿਆਰ ਜਿਹੜੇ ਆਏ ਉਹ, ਜਿਹੜੀ ਐਕਸਟੋਰਸ਼ਨ ਮਨੀ ਇਥੋਂ ਇਕੱਠੀ ਕੀਤੀ ਜਾਂਦੀ ਆ ਉਹ, ਕੀ ਕਾਰਨ ਰਿਹਾ ਕਿ ਸਿੱਧੂ ਮੂਸੇਵਾਲਾ ਕਤਲ ਹੀ ਕਰ ਦਿੱਤਾ, ਉਹਦੇ ਪਿੱਛੇ ਕੀ ਕਾਰਨ ਰਹੇ। ਪੰਜਾਬ ਪੁਲਿਸ ਦੇ ਕੋਲੇ ਮੇਰੀ ਜਾਚੇ ਇੱਕ ਬਹੁਤ ਵੱਡਾ ਮੌਕਾ ਹੈ ਇਸ ਨੈਕਸਸ ਨੂੰ ਤੋੜਨ ਦਾ। ਸਿਰਫ ਸਿੱਧੂ ਮੂਸੇਵਾਲਾ ਕਤਲ ਨਹੀਂ, ਬਲਕਿ
ਪ੍ਰਵੀਨ, ਨੈਕਸਸ ਜਿਹੜਾ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਉਹ ਜੀ। ਪੋਲੀਟੀਸ਼ੀਅਨਾਂ ਦੇ ਨਾਲ ਜੁੜਿਆ ਹੋਇਆ, ਗੈਂਗਸਟਰਾਂ ਦਾ। ਹੂੰ। ਕੋਈ ਗੈਂਗਸਟਰ ਮਾਂ ਦੇ ਢਿੱਡ ਚੋਂ ਪੈਦਾ ਨਹੀਂ ਹੁੰਦਾ, ਪੋਲੀਟੀਸ਼ੀਅਨ ਇਹਦੇ ਪਿੱਛੇ ਜ਼ਰੂਰ ਹੁੰਦੇ ਆ। ਉਹ ਪੈਦਾ ਕਰਦੇ ਆ, ਵੱਡਾ ਕਰਦੇ ਆ, ਉਹਨੂੰ ਵਰਤਦੇ ਆ। ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਵਰਤੋਂ ਤੋਂ ਬਾਹਰ ਹੋ ਗਿਆ, ਇਹ ਮੇਰੇ ਲਈ ਖਤਰਾ, ਤੇ ਫਿਰ ਉਹਦਾ ਉਹ ਕੀ ਕਰਦੇ ਆ ਆਪਾਂ ਸਾਰੇ ਜਾਣਦੇ ਆ। ਇਹ ਉਸ ਨੈਕਸਸ ਨੂੰ ਪੰਜਾਬ ਪੁਲਿਸ ਤੋੜ ਸਕੂਗੀ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਲਗਾਤਾਰ ਕੱਲ ਤੋਂ ਨੇੜਿਓਂ ਨਿਗਾਹ ਇਸ ਸਾਰੇ ਮਾਮਲੇ ਦੇ ਉੱਤੇ ਰੱਖੀ ਹੋਈ ਹੈ। ਮੈਂ ਫਿਰ ਕਹੂੰਗਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਦੇ ਰੂਪ ਦੇ ਵਿੱਚ ਨਹੀਂ, ਪਰ ਛੋਟੀ ਸਹੀ ਇਹ ਇੰਨੀ ਇੱਕ ਜ਼ਰੂਰ ਹੈਗੀ ਆ ਕਿ ਸਹੀ ਤਰੀਕੇ ਦੇ ਨਾਲ ਕੇਸ ਪੇਸ਼ ਕਰਕੇ ਇਹਨੂੰ ਰਿਮਾਂਡ ਦੇ ਉੱਤੇ ਲੈ ਆਂਦਾ। ਹੁਣ ਸਾਰਾ ਕੁਝ ਜਿਹੜਾ ਜੀ ਰਿਮਾਂਡ ਦੇ ਉੱਤੇ ਕਢਵਾਉਣ ਦੇ ਯਤਨ ਹੋਣਗੇ। ਇਹਦੇ ਨਾਲ ਇੱਕ ਨਹੀਂ, ਬਹੁਤ ਸਾਰੀਆਂ ਕੜੀਆਂ ਖੁੱਲ ਸਕਦੀਆਂ ਨੇ, ਖੁੱਲਣ ਦੀ ਸੰਭਾਵਨਾ ਪੂਰੀ ਹੈ ਜੀ। ਪਨੂੰ ਸਾਹਿਬ, ਤੁਸੀਂ ਤਾਂ ਜ਼ਿਆਦਾ ਨਿਗਾਹ ਰੱਖਦੇ ਹੋ ਕੇਂਦਰ ਸਰਕਾਰ ਜਾਂ ਹੋਰ ਸਰਕਾਰਾਂ, ਸਿਆਸਤਦਾਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ। ਆਪਣੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ, ਮੈਂ ਦੇਸ਼ ਨਹੀਂ ਵਿਕਣੇ ਦੂੰਗਾ, ਪਰ ਹੁਣ ਦੱਸਦੇ ਆ, ਖਬਰਾਂ ਆ ਰਹੀਆਂ ਵੀ ਭਾਰਤੀ ਫੌਜ ਦੇ ਵਿੱਚ ਭਰਤੀ ਵੀ ਠੇਕੇ ਤੇ ਹੋਊਗੀ ਹੁਣ। ਦੇਖੋ, ਇੱਕ ਕਈ ਸਾਲਾਂ ਤੋਂ ਜਿਹੜੇ ਸਾਬਕਾ ਆਫੀਸਰ ਨੇ, ਸਾਬਕਾ ਫੌਜੀ ਨੇ, ਉਹ 1 ਰੈਂਕ 1 ਪੈਨਸ਼ਨ ਦੀ ਮੰਗ ਕਰ ਰਹੇ ਆ, ਔਰ ਇਹਨਾਂ ਨੇ ਬੜੀ ਐਜੀਟੇਸ਼ਨ ਲੰਬੀ ਲੜੀ। ਇੱਥੇ ਦਿੱਲੀ ਦੇ ਵਿੱਚ ਲਗਾਤਾਰ ਧਰਨਾ ਲਾ ਕੇ ਵੀ ਬੈਠੇ ਰਹੇ, ਉਹਨਾਂ ਦਾ ਧਰਨਾ ਪੱਟ ਦਿੱਤਾ, ਬੜਾ ਕੁਝ ਜਿਹੜਾ ਉਹ ਹੋਇਆ, ਮੰਨਿਆ ਨਹੀਂ ਗਿਆ, ਕਾਗਜ਼ੀ ਪੱਤਰੀ ਚਾਹੇ ਕੁਝ ਵੀ ਮੰਨ ਲਿਆ। ਹੁਣ ਕੀ ਕੀਤਾ ਕੇਂਦਰ ਦੀ ਸਰਕਾਰ ਨੇ? ਕੰਮ ਹੀ ਨਿਬੇੜਤਾ ਜੀ, ਪੈਨਸ਼ਨ ਹੋਊਗੀ ਹੀ ਨਹੀਂ। ਔਰ ਇਹਦੇ ਵਾਸਤੇ ਇੱਕ ਅਗਨੀਪਥ ਸਕੀਮ ਹੈ ਜਿਹਨੂੰ ਹਰੀ ਝੰਡੀ ਦਿੱਤੀ ਗਈ ਆ। ਅਗਨੀਪਥ ਸਕੀਮ ਦੇ ਤਹਿਤ ਇਹ ਜਿਹੜਾ ਕੀਤਾ ਗਿਆ ਕਿ 17.5 ਸਾਲ ਤੋਂ ਲੈ ਕੇ 23 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਇਹਦੇ ਵਿੱਚ ਭਰਤੀ ਕੀਤਾ ਜਾਊਗਾ ਅਗਨੀਪਥ ਸਕੀਮ ਦੇ ਤਹਿਤ। ਇਹਦੇ ਵਿੱਚ ਥਲ, ਜਲ ਤੇ ਹਵਾਈ ਸੈਨਾ ਦੇ ਵਿੱਚ 4 ਸਾਲਾਂ ਦੇ ਵਾਸਤੇ ਠੇਕੇ ਦੇ ਉੱਤੇ ਨੌਜਵਾਨ ਭਰਤੀ ਕੀਤੇ ਜਾਣਗੇ। ਇਸ ਸਕੀਮ ਦਾ ਮੁੱਖ ਮੰਤਵ ਤਨਖਾਹ ਤੇ ਪੈਨਸ਼ਨ ਦੇ ਰੂਪ ਦੇ ਵਿੱਚ ਕੀਤੀ ਜਾਣ ਵਾਲੀ ਮੋਟੀ ਅਦਾਇਗੀ ਚ ਕਟੌਤੀ ਕਰਨਾ ਤੇ ਹਥਿਆਰਬੰਦ ਫੌਜਾਂ ਲਈ ਨੌਜਵਾਨਾਂ ਦਾ ਇੱਕ ਖਾਕਾ ਤਿਆਰ ਕਰਨਾ। ਸਵਾਲ ਇਹ ਆ ਕਿ ਜਿਨ੍ਹਾਂ ਨੂੰ ਇਹ ਜਦੋਂ ਭਰਤੀ ਹੁੰਦੀ ਹੈ ਥਲ ਸੈਨਾ ਦੇ ਵਿੱਚ, ਜਲ ਸੈਨਾ ਦੇ ਵਿੱਚ, ਹਵਾਈ ਸੈਨਾ ਦੇ ਵਿੱਚ, ਉਹਨਾਂ ਨੂੰ ਟ੍ਰੇਨਿੰਗ ਦਾ ਪਤਾ ਹੈ। ਮੈਨੂੰ ਉਹ ਟ੍ਰੇਨਿੰਗ ਦਾ ਪਤਾ ਜੀ ਕਿ ਕਿੰਨੀ ਹਾਰਡ ਟ੍ਰੇਨਿੰਗ ਆ ਉਹ, ਔਰ ਲਗਭਗ 1 ਸਾਲ ਦੀ ਹੁੰਦੀ ਹੈ, 10 ਮਹੀਨਿਆਂ ਦੀ ਤਾਂ ਐਟਲੀਸਟ ਹੁੰਦੀ ਹੈ। ਜੇ ਤੁਸੀਂ ਮੰਨ ਲਓ ਠੇਕੇ ਦੇ ਉੱਤੇ ਭਰਤੀ ਕਰਨਾ, ਤੁਸੀਂ 1 ਸਾਲ ਉੱਥੇ ਲਵਾ ਕੇ ਤੇ ਫਿਰ 3 ਸਾਲਾਂ ਤੋਂ ਬਾਅਦ ਫੇਰ ਤੋੜ ਦਿਓਗੇ ਤੇ ਅਗਲੇ ਸਾਲ ਦੇ ਲਿਆਓਗੇ ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ। ਇਹ 150 ਸਾਲ ਤੋਂ ਇੱਕ ਪ੍ਰਕਿਰਿਆ ਚੱਲਦੀ ਆ ਰਹੀ ਆ, ਔਰ ਕੁਝ ਐਕਸਪਰਟ ਜਿਹੜੇ ਆ ਉਹ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਵੇਖ ਰਹੇ ਆ ਕਿ ਹਾਲ ਦੀ ਘੜੀ ਜਿਵੇਂ ਸਿੱਖ ਰੈਜੀਮੈਂਟ ਹੈ, ਰਾਜਪੂਤ ਰੈਜੀਮੈਂਟ ਹੈ, ਮਰਾਠਾ ਰੈਜੀਮੈਂਟ ਹੈ, ਜਾਟ ਰੈਜੀਮੈਂਟ ਹੈ, ਇਹਨਾਂ ਭਾਈਚਾਰਿਆਂ ਦੇ ਵਿੱਚੋਂ ਇਹਦੇ ਵਿੱਚ ਭਰਤੀ ਕੀਤੀ ਜਾਂਦੀ ਹੈ। ਇਹਦਾ ਮਤਲਬ ਇਹ ਆ ਕਿ ਇਹ ਜਿਹੜੀਆਂ ਰੈਜੀਮੈਂਟ ਨੇ ਇਹਨਾਂ ਦੀ ਹੋਂਦ ਖਤਮ ਹੋ ਜਾਊਗੀ, ਕਿਉਂਕਿ ਇਹ ਪੂਰੇ ਮੁਲਕ ਦੇ ਵਿੱਚੋਂ ਇਹਦੇ ਵਿੱਚ ਭਰਤੀ ਕੀਤੀ ਜਾਊਗੀ। ਕੋਈ ਵੀ ਕਿਸੇ ਵੀ ਰੈਜੀਮੈਂਟ ਦੇ ਵਿੱਚ ਜਿਹੜਾ ਉਹ ਜਾ ਸਕਦਾ। ਇਹਦਾ ਇੱਕ ਪਰਪਸ ਇਹ ਵੀ ਆ, ਜਦੋਂ ਇਹ ਰੈਜੀਮੈਂਟਾਂ ਜਿਹੜੀਆਂ ਉਹ ਸਮਾਪਤ ਹੋ ਜਾਣਗੀਆਂ ਤਾਂ ਇਹ ਇੱਕ ਬਹੁਤ ਵੱਡੀ ਪਹਿਚਾਣ ਰੱਖਦੀਆਂ ਨੇ ਫੌਜ ਦੇ ਵਿੱਚ, ਕਿਉਂਕਿ ਇੱਕ ਆਈਡੈਂਟੀਟੀ ਹੈ ਇਹਨਾਂ ਦੀ। ਔਰ ਇਹ ਨਹੀਂ ਹੈ ਕਿ ਸਿਰਫ ਇਹ ਆਈਡੈਂਟੀਟੀ ਹੈ, ਮੁਲਕ ਦੇ ਉੱਤੇ ਜਾਂ ਮੁਲਕ ਦੇ ਗਲ ਜਦੋਂ ਲੜਾਈ ਪਈ ਆ, ਇਹ ਜਿਹੜੀਆਂ ਰੈਜੀਮੈਂਟਸ ਨੇ, ਖਾਸ ਤੌਰ ਤੇ ਸਿੱਖ ਰੈਜੀਮੈਂਟ ਲਾ ਲਓ, ਤੁਸੀਂ ਰਾਜਪੂਤ ਰੈਜੀਮੈਂਟ ਲਾ ਲਓ, ਮਰਾਠਾ ਰੈਜੀਮੈਂਟ ਲਾ ਲਓ, ਜਾਟ ਰੈਜੀਮੈਂਟ ਲਾ ਲਓ, ਗੋਰਖਾ ਰੈਜੀਮੈਂਟ, ਇਹਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਨੇ। ਤੁਸੀਂ ਉਸ ਇਤਿਹਾਸ ਨੂੰ ਅੱਖੋਂ ਪਰੋਖੇ ਕਿਵੇਂ ਕਰ ਦਿਓਗੇ? ਔਰ ਘੱਟੋ ਘੱਟ ਜਿਹੜੀ ਫੌਜ ਆ, ਜੇ ਉਹ ਤੁਸੀਂ ਠੇਕੇ ਦੇ ਉੱਤੇ ਰੱਖਣ ਲੱਗ ਗਏ ਤੇ ਫਿਰ ਜਿਹੜਾ ਜੀ ਉਹ ਕੀ ਰਹੂਗਾ? ਇਹਦੇ ਨਾਲ ਫੌਜ ਦਾ ਜਿਹੜਾ ਢਾਂਚਾ, ਬੇਸ਼ੱਕ ਕੁਝ ਲੋਕ ਇਹ ਕਹਿੰਦੇ ਆ ਕਿ ਬਹੁਤ ਪੁਰਾਣਾ, ਇਹ 150 ਸਾਲ ਪੁਰਾਣਾ, ਜਾਂ ਕੁਝ ਮਾਮਲਿਆਂ 'ਚ 200 ਸਾਲ ਵੀ ਪੁਰਾਣਾ ਹੈ, ਕਿ ਉਹ ਢਾਂਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਔਰ ਉਸ ਢਾਂਚੇ ਦੇ ਸਮਾਪਤ ਹੋਣ ਦੇ ਨਾਲ ਫੌਜ ਦੇ ਉੱਤੇ ਇਹਦਾ ਕੀ ਅਸਰ ਪਊਗਾ? ਇਹ ਬਹੁਤ ਵੱਡੇ ਸਵਾਲ ਇਹਦੇ ਨਾਲ ਖੜੇ ਹੋ ਗਏ ਨੇ ਜੀ। ਪਨੂੰ ਸਾਹਿਬ, ਸਰਕਾਰੀ ਬੱਸਾਂ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਅੱਜ ਤੋਂ ਜਿਹੜੀਆਂ ਸਰਕਾਰੀ ਬੱਸਾਂ ਉਹ ਦਿੱਲੀ ਏਅਰਪੋਰਟ ਦੇ ਲਈ ਚੱਲਣਗੀਆਂ ਜੀ। ਬਿਲਕੁਲ ਜੀ, ਅੱਜ ਤੋਂ ਪਨਬੱਸ
ਜੀ ਪੀਆਰਟੀਸੀ ਤੇ ਰੋਡਵੇਜ਼ ਦੀਆਂ ਕੁਝ ਇਹ ਜਿਹੜੀਆਂ ਬੱਸਾਂ ਨੇ ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਣਗੀਆਂ ਜੀ। ਜੀ ਪ੍ਰਵਾਸੀ ਪੰਜਾਬੀਆਂ ਦੀ ਇਹ ਇੱਕ ਚਰੋਕਣੀ ਮੰਗ ਸੀਗੀ ਔਰ ਇਹ ਬੱਸਾਂ ਪੰਜਾਬ ਦੀਆਂ ਇਹ ਜਿਹੜੀ ਟਰਾਂਸਪੋਰਟ ਹੈ ਉਹਨਾਂ ਦੇ ਕੋਲੇ ਹੈਗੀਆਂ ਸੀਗੀਆਂ ਪਰ ਚੱਲ ਨਹੀਂ ਰਹੀਆਂ ਸੀਗੀਆਂ। ਜੀ ਚੱਲ ਇਸ ਕਰਕੇ ਨਹੀਂ ਰਹੀਆਂ ਸੀਗੀਆਂ ਕਿ ਇਹਨਾਂ ਦੇ ਕੋਲੇ ਜਿਹੜੇ ਪ੍ਰੋਪਰ ਪਰਮਿਟ ਚਾਹੀਦੇ ਆ ਉਹ ਹੈ ਨਹੀਂ ਸੀਗੇ। ਪਹਿਲਾਂ ਇੱਕ ਵਾਰੀ ਸ਼ੁਰੂ ਹੋਈਆਂ ਸੀਗੀਆਂ ਮੁੜ ਕੇ ਇਹ ਬੰਦ ਹੋ ਗਈਆਂ। ਹੁਣ ਦੁਬਾਰਾ ਤੋਂ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦੋਨਾਂ ਜਗ੍ਹਾ ਦੇ ਉੱਤੇ ਇੱਕੋ ਪਾਰਟੀ ਦੀ ਸਰਕਾਰ ਹੋਣ ਕਰਕੇ ਜਿਹੜੀਆਂ ਗਲਿਚਸ ਸੀਗੀਆਂ ਉਹ ਨਿਕਲ ਗਈਆਂ ਤੇ ਹੁਣ ਅੱਜ ਤੋਂ ਇਹ ਬੱਸਾਂ ਸ਼ੁਰੂ ਹੋਣ ਜਾ ਰਹੀਆਂ ਨੇ ਦਿੱਲੀ 에ਅਰਪੋਰਟ ਦੇ ਵਾਸਤੇ। ਇਹਨਾਂ ਦੀ ਸ਼ੁਰੂਆਤ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਅੱਜ ਜਲੰਧਰ ਤੋਂ ਹਰੀ ਝੰਡੀ ਵਿਖਾ ਕੇ ਇਹਨਾਂ ਬੱਸਾਂ ਨੂੰ ਰਵਾਨਾ ਕਰਨਗੇ। ਇਹ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੇ ਪੀਆਰਟੀਸੀ ਆ ਉਹ ਕੁਝ ਘਾਟੇ ਦੇ ਵਿੱਚੋਂ ਉੱਭਰ ਸਕਦੀ ਆ ਇਹਦੇ ਨਾਲ। ਉਹ ਉੱਭਰ ਏਦਾਂ ਸਕਦੀ ਆ ਕਿ ਪ੍ਰਾਈਵੇਟ ਜਿਹੜੀ ਕੰਪਨੀਆਂ ਨੇ ਖਾਸ ਤੌਰ ਦੇ ਉੱਤੇ ਇੱਕ ਪਰਿਵਾਰ ਦੀ ਬਾਦਲ ਪਰਿਵਾਰ ਦੀ ਜਿਹੜੀ ਕੰਪਨੀ ਆ ਉਹਦਾ ਇਹਦੇ ਉੱਤੇ ਪੂਰੇ ਤਰੀਕੇ ਨਾਲ ਕਬਜ਼ਾ। ਔਰ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਪ੍ਰਾਈਵੇਟ ਕੰਪਨੀ ਹੋਰ ਸ਼ੁਰੂ ਹੋਈ ਸੀਗੀ ਲੁਧਿਆਣੇ ਤੋਂ ਜੀ, ਉਹਨਾਂ ਦੀਆਂ ਬੱਸਾਂ ਤੱਕ ਇਹਨਾਂ ਨੇ ਉਦੋਂ ਤੋੜ ਦਿੱਤੀਆਂ ਸੀਗੀਆਂ। ਤੋੜ ਭੰਨ ਕੀਤੀ ਸੀ ਬੱਸਾਂ ਦੀ, ਉਹਨਾਂ ਦੇ ਮੁਲਾਜ਼ਮਾਂ ਨੂੰ ਵੀ ਕੁੱਟਿਆ ਸੀ ਕਿਉਂਕਿ ਇਹ ਚੱਲਣ ਨਹੀਂ ਦੇਣਾ ਚਾਹੁੰਦੇ। ਹੁਣ ਜਦੋਂ ਸਰਕਾਰੀ ਬੱਸਾਂ ਚੱਲਣਗੀਆਂ ਤੇ ਉਦੋਂ ਵੇਖਣਾ ਇਹ ਹੋਊਗਾ ਕਿ ਇਹ ਉਹਦੇ ਵਿੱਚ ਕਿਹੋ ਜਿਹਾ ਅੜਿੱਕਾ ਡਾਉਂਦੇ ਆ। ਪੀਆਰਟੀਸੀ ਨੂੰ 4 ਸਾਲਾਂ ਦੇ ਵਿੱਚ 50 ਕਰੋੜ ਰੁਪਏ ਦਾ ਘਾਟਾ ਜਿਹੜਾ ਉਹ ਪਿਆ ਔਰ 18 ਤੋਂ ਬੱਸਾਂ ਜਿਹੜੀਆਂ ਬੰਦ ਸੀਗੀਆਂ। ਕੁਝ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਜੀ ਜਾਣਬੁੱਝ ਕੇ ਚੱਲਣ ਨਹੀਂ ਦਿੱਤੀਆਂ। ਰਾਜਾ ਵੜਿੰਗ ਵੀ ਇਹ ਗੱਲ ਕਹਿੰਦੇ ਨੇ, ਹਾਲਾਂਕਿ ਰਾਜਾ ਵੜਿੰਗ ਜਦੋਂ ਟਰਾਂਸਪੋਰਟ ਮੰਤਰੀ ਸੀ ਉਦੋਂ ਇਹ ਗੱਲ ਬਾਰ-ਬਾਰ ਮੈਂ ਵੀ ਭਾਰਦਾ ਰਿਹਾ ਵੀ ਜਿਹੜੇ ਇਹਨਾਂ ਨੂੰ ਉੱਥੇ ਜਾ ਕੇ ਗੱਲ ਕਰਨੀ ਚਾਹੀਦੀ ਹੈ ਟਰਾਂਸਪੋਰਟ ਮੰਤਰੀ ਦੇ ਨਾਲ, ਉਹ ਮਹਿਜ਼ ਜਿਹੜਾ ਜੀ ਧਰਨੇ ਲਾਉਣ ਤੱਕ ਸੀਮਤ ਰਹੇ ਕਿ ਇਹ ਗੱਲ ਤਾਂ ਦੱਸਦੇ ਨਹੀਂ ਸੀ ਅਸਲ ਦੇ ਵਿੱਚ ਕਿ ਕਿਉਂ ਬੰਦ ਨੇ ਇਹ ਬੱਸਾਂ। ਹੁਣ ਜਿਹੜਾ ਹੈ ਇੰਨਾ ਪਤਾ ਲੱਗਾ ਟੈਕਨੀਕਲੀ ਕਿ ਦਿੱਲੀ ਦੀ ਸਰਕਾਰ ਨੇ ਜਿਹੜਾ ISBT ਹੈ ਜਿਹੜਾ ਇੰਟਰਸਟੇਟ ਬੱਸ ਟਰਮੀਨਲ ਹੈ ਇਹ ਆਖਿਆ ਕਿ ਉੱਥੇ ਉਹਦੇ ਉੱਤੇ ਬਹੁਤ ਬੋਝ ਪੈ ਗਿਆ, ਉੱਥੇ ਰਸ਼ ਪੈ ਗਿਆ, ਬਹੁਤ ਟ੍ਰੈਫਿਕ ਜ਼ਿਆਦਾ ਹੋ ਗਿਆ ਤੇ ਜਿਹੜਾ ਦਿੱਲੀ 에ਅਰਪੋਰਟ ਹੈ ਉਹਨੂੰ ਉਹਦੀ ਬ੍ਰਾਂਚ ਦੇ ਰੂਪ ਦੇ ਵਿੱਚ ਚੇਂਜ ਕਰ ਦਿੱਤਾ ਹੈ ਕਿ ਇਹ ਇੱਕ ਬ੍ਰਾਂਚ ਹੈ। ISBT ਤੱਕ ਜਿਹੜੀ ਹੈ ਕਿਸੇ ਰਾਜ ਦੀ ਬੱਸ ਜਾ ਸਕਦੀ ਹੈ ਜੀ। ਇਹ ਰਾਹ ਲੱਭਿਆ ਗਿਆ ਉੱਥੇ ਬੱਸਾਂ ਜਿਹੜੀਆਂ ਚਲਾਉਣ ਦੇ ਵਾਸਤੇ, ਇੱਕ ਟੈਕਨੀਕਲ ਰਾਹ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਹੁਸ਼ਿਆਰਪੁਰ, ਪਟਿਆਲਾ, ਚੰਡੀਗੜ੍ਹ ਤੋਂ 6 ਬੱਸਾਂ ਚੱਲਣਗੀਆਂ ਰੋਜ਼। ਤੋਂ ਇਹ ਸਾਰੇ ਸ਼ਹਿਰਾਂ ਤੋਂ ਇਹ ਬੱਸਾਂ ਜਾਣਗੀਆਂ। ਕਿਰਾਇਆ ਇਹਨਾਂ ਦਾ ਬੜਾ ਰੀਜ਼ਨੇਬਲ ਹੈ। ਜਿਹੜੀ ਪ੍ਰਾਈਵੇਟ ਕੰਪਨੀ ਹੈ ਬਾਦਲਾਂ ਦੀ ਉਹ 3000 ਤੋਂ ਲੈ ਕੇ 4500 ਰੁਪਏ ਤੱਕ ਇੱਕ ਪਾਸੇ ਦਾ ਕਿਰਾਇਆ ਲੈਂਦੀ ਹੈ, ਜਦੋਂ ਕਿ ਇਹ ਜਿਹੜੀਆਂ ਬੱਸਾਂ ਵੋਲਵੋ ਨੇ ਇਹਨਾਂ ਦਾ ਕਿਰਾਇਆ ਵੱਧ ਤੋਂ ਵੱਧ ਜਿਹੜਾ ਉਹ 1130 ਰੁਪਏ ਆ। ਕੁਝ ਥਾਵਾਂ ਦੇ ਉੱਤੇ 850 ਆ, ਕੁਝ ਥਾਵਾਂ ਦੇ ਉੱਤੇ 750 ਜਿਹੜਾ ਹੈ। ਸੋ ਇਹ ਦੇਖਿਆ ਜਾਵੇ ਤੇ ਇਹ ਅੱਧ ਤੋਂ ਵੀ ਕਿਤੇ ਘੱਟ ਹੈ ਉਸ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ। ਹੁਣ ਵੇਖਣਾ ਇਹ ਹੋਊਗਾ ਕਿ ਉਹ ਪ੍ਰਾਈਵੇਟ ਵਾਲੇ ਜਿਹੜੇ ਉਹ ਤੋੜ ਭੰਨ ਕਰਕੇ ਮੁਕਾਬਲਾ ਕਰਦੇ ਆ ਜਾਂ ਕਿਰਾਇਆ ਘੱਟ ਕਰਦੇ ਆ। ਪ੍ਰਵਾਸੀ ਪੰਜਾਬੀ ਜਿਹੜੇ ਇੰਨੀ ਤਾਂ ਉਹਨਾਂ ਤੋਂ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਪੰਜਾਬ ਸਰਕਾਰ ਨੇ ਜੇ ਇਹ ਐਫਰਟ ਕੀਤੀ ਆ ਤੇ ਉਹ ਘੱਟੋ ਘੱਟ ਇਹਨਾਂ ਬੱਸਾਂ ਨੂੰ ਵਰਤਣ। ਇਹਦੇ ਵਾਸਤੇ ਕਾਊਂਟਰ ਜਿਹੜਾ ਉਹ ਦਿੱਲੀ 에ਅਰਪੋਰਟ ਦੇ ਉੱਤੇ ਵੀ ਹੈਗਾ, ਆਨਲਾਈਨ ਇਹਦੀ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਬਿਹਤਰ ਇਹ ਆ ਕਿ ਆਨਲਾਈਨ ਟਿਕਟ ਬੁੱਕ ਕੀਤੀ ਕਰ ਲਈ ਜਾਵੇ ਤਾਂ ਕਿ ਉਥੋਂ ਮੁਸ਼ਕਲ ਨਾ ਪੇਸ਼ ਆਵੇ। ਅੱਧੀ ਰਾਤ ਨੂੰ ਜਿਹੜੀਆਂ ਬੱਸਾਂ ਨੇ ਦਿੱਲੀ 에ਅਰਪੋਰਟ ਤੋਂ ਵਾਪਸ ਚੱਲਣਗੀਆਂ ਤੇ ਦਿਨ ਦੇ ਵੇਲੇ ਵੱਖ-ਵੱਖ ਸਮਿਆਂ ਦੇ ਅਨੁਸਾਰ ਇੱਥੇ ਪੰਜਾਬ ਦੇ ਵਿੱਚੋਂ ਦਿੱਲੀ 에ਅਰਪੋਰਟ ਦੇ ਵਾਸਤੇ ਚੱਲਣਗੀਆਂ। ਜਿੰਨੀ ਇਹ ਉਡੀਕੀ ਜਾ ਰਹੀ ਸੀ, ਇਸ ਗੱਲ ਦੀ ਉਮੀਦ ਹੈ ਕਿ ਇਹਦੇ ਨਾਲ ਇੱਕ ਹੁੰਗਾਰਾ ਜਿਹੜਾ ਜੀ ਉਹ ਲੋਕਾਂ ਦਾ ਇਹਨਾਂ ਬੱਸਾਂ ਨੂੰ ਜ਼ਰੂਰ ਮਿਲੂਗਾ, ਖਾਸ ਤੌਰ ਦੇ ਉੱਤੇ ਪ੍ਰਵਾਸੀ ਪੰਜਾਬੀਆਂ ਦਾ। ਜੀ ਜੀ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛ ਪੜਤਾਲ ਲਗਾਤਾਰ ਜਾਰੀ ਹੈ ਪਨੂ ਸਾਹਿਬ। ਦੇਖੋ ਈਡੀ ਇਹਦੇ ਵਿੱਚੋਂ ਕੀ ਕੱਢਣਾ ਚਾਹੁੰਦੀ ਆ ਇਹ ਅਜੇ ਕੁਝ ਨਹੀਂ ਜਿਹੜਾ ਉਹ ਕਲੀਅਰ। ਇੰਨਾ ਜ਼ਰੂਰ ਹੈ ਕਿ ਕਾਂਗਰਸ ਵਰਿਆਂ ਤੋਂ ਬਾਅਦ ਕਾਂਗਰਸੀ ਆਗੂ ਸੜਕਾਂ ਦੇ ਉੱਤੇ ਨੇ। ਕੀ ਭਾਰਤੀ ਜਨਤਾ ਪਾਰਟੀ ਦੀ ਇਹ ਸਕੀਮ ਹੈ ਕਿ ਕਾਂਗਰਸ ਨੂੰ ਥੋੜਾ ਮਜ਼ਬੂਤ ਕੀਤਾ ਜਾਵੇ? ਕਿਉਂਕਿ ਜੇ ਕਾਂਗਰਸ ਥੋੜਾ ਮਜ਼ਬੂਤ ਨਹੀਂ ਹੁੰਦੀ ਤੇ ਖੇਤਰੀ ਪਾਰਟੀਆਂ ਮਜ਼ਬੂਤ ਹੁੰਦੀਆਂ ਨੇ।
ਜੀ ਖੇਤਰੀ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੁਸ਼ਕਲ ਬਣ ਸਕਦੀਆਂ ਨੇ। ਕਿਤੇ ਨਾ ਕਿਤੇ ਇਹ ਚੀਜ਼ ਇਹਦੇ ਵਿੱਚੋਂ ਦਿਸਦੀ ਆ। ਕੋਈ ਨਾ ਕੋਈ ਕਾਰਨ ਤਾਂ ਹੈ, ਨਹੀਂ ਤਾਂ ਅਦਰਵਾਈਜ਼ ਕਾਂਗਰਸ ਨੂੰ ਇੰਨਾ ਪ੍ਰਮੋਟ ਭਾਰਤੀ ਜਨਤਾ ਪਾਰਟੀ ਕਰ ਨਹੀਂ ਸਕਦੀ, ਕਿਉਂਕਿ ਪ੍ਰਮੋਸ਼ਨ ਹੀ ਹੋ ਰਹੀ ਹੈ ਉਹਦੀ। ਜੀ ਜੀ ਜਿੰਨੇ ਘੰਟੇ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਡਾ ਵੱਡਾ ਮਾਮਲਾ ਕੀ ਹੈਗਾ ਕਿ ਲਗਾਤਾਰ ਇੰਨੇ ਘੰਟੇ ਪੁੱਛਗਿੱਛ ਕੀਤੀ ਜਾਵੇ? ਪਹਿਲੇ ਦਿਨ 17 ਘੰਟੇ, ਫਿਰ 10 ਘੰਟੇ ਪੁੱਛਗਿੱਛ। ਅੱਜ ਫੇਰ ਸੱਦਿਆ ਹੋਇਆ ਜੀ ਰਾਹੁਲ ਗਾਂਧੀ ਨੂੰ ਕਿ ਆ ਕੇ ਈਡੀ ਦੇ ਦਫ਼ਤਰ ਦੇ ਵਿੱਚ ਹੈੱਡਕੁਆਟਰ ਪਹੁੰਚਣ ਤੇ ਉੱਥੇ ਉਹਨਾਂ ਤੋਂ ਪੁੱਛਗਿੱਛ ਫੇਰ ਜਿਹੜੀ ਉਹ ਕੀਤੀ ਜਾਊਗੀ। ਜਿਹੜੇ ਕਾਂਗਰਸੀ ਆਗੂ ਨੇ ਉਹ ਲਗਾਤਾਰ ਪੁਲਿਸ ਦੇ ਨਾਲ ਦਸਤਪੰਜਾ ਲੈ ਰਹੇ ਆ, ਔਰ ਕੁਝ ਜਿਹੜੇ ਆਗੂ ਨੇ ਉਹ ਜ਼ਖਮੀ ਵੀ ਹੋਏ ਨੇ। ਜਿਹੜੇ ਪੁਲਿਸ ਦੇ ਨਾਲ ਜਿਹੜੀਆਂ ਝੜਪਾਂ ਹੋਈਆਂ ਨੇ ਉਹਦੇ ਵਿੱਚ ਧਾਰਾ 144 ਬੇਸ਼ੱਕ ਲਾਈ ਹੋਈ ਆ ਪੁਲਿਸ ਨੇ ਈਡੀ ਦੇ ਦਫ਼ਤਰ ਦੇ ਨੇੜੇ ਤੇੜੇ, ਉਹਦੇ ਬਾਵਜੂਦ ਕਾਂਗਰਸੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਆ ਦਿੱਲੀ ਵਿੱਚ। ਕਾਂਗਰਸ ਕਹਿੰਦੀ ਆ ਕਿ ਸਰਕਾਰ ਬਦਲਾਖੋਰੀ ਦੀ ਸਿਆਸਤ ਕਰ ਰਹੀ ਆ। ਨੈਸ਼ਨਲ ਹੈਰਲਡ ਕੇਸ ਵਾਲੇ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਹੈ। ਜਿਹੜੇ ਪੀ ਚਿਦੰਬਰਮ ਨੇ, ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਜਪਾ ਇਹਦੇ ਸੰਬੰਧੀ FIR ਵਿਖਾਵੇ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕੀ ਭਾਜਪਾ ਦੇ ਜਿਹੜੇ ਮਾਹਰ ਬੁਲਾਰੇ ਨੇ ਉਹ ਦੱਸਣਗੇ ਕਿ PMLA ਦੇ ਤਹਿਤ ਕਿਹੜਾ ਸੂਚੀਬੱਧ ਅਪਰਾਧ ਕੀਤਾ ਗਿਆ ਜਿਹਨੇ ਈਡੀ ਨੂੰ ਇਹ ਜਾਂਚ ਸ਼ੁਰੂ ਕਰਨ ਦੇ ਵਾਸਤੇ ਮਜਬੂਰ ਕੀਤਾ, ਔਰ ਮਾਮਲੇ ਦੇ ਵਿੱਚ ਕਿਹੜੀ ਪੁਲਿਸ ਨੇ ਇਹਦੇ ਸੰਬੰਧੀ FIR ਦਰਜ ਕੀਤੀ ਹੈ। ਚਿਦੰਬਰਮ ਨੇ ਕੇਂਦਰ ਸਰਕਾਰ ਤੋਂ ਇਹ ਪੁੱਛਿਆ ਜੀ ਕਿ ਉਹਨਾਂ ਨੂੰ FIR ਦੀ ਨਕਲ ਦਿਖਾਈ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਪਰਾਧ ਤੇ FIR ਤੋਂ ਬਿਨਾਂ ਈਡੀ ਨੂੰ PMLA ਤਹਿਤ ਜਾਂਚ ਕਰਨ ਦਾ ਕੋਈ ਹੱਕ ਨਹੀਂਗਾ। ਐਕਚੁਅਲੀ ਜਿਹੜਾ ਇਹ ਜੇ ਆਪਾਂ ਦੇਖੀਏ ਭਾਜਪਾ ਦੇ ਆਗੂਆਂ ਦੇ ਬਿਆਨ, ਉਹ ਵੀ ਆਪਸ ਦੇ ਵਿੱਚ ਨਹੀਂ ਮਿਲਦੇ। ਇੱਕ ਕੋਈ ਕਹਿੰਦਾ ਜੀ ਇਹ 5000 ਕਰੋੜ ਰੁਪਏ ਦਾ ਮਾਮਲਾ, ਦੂਜੀ ਜਿਹੜੀ ਆਗੂ ਆ ਉਹ ਇਹ ਕਹਿੰਦੀ ਹੈ 2000 ਕਰੋੜ ਰੁਪਏ ਦਾ ਜਿਹੜਾ ਮਾਮਲਾ ਹੈ। ਇਹ ਕਿੰਨੇ ਕਰੋੜ ਦਾ ਮਾਮਲਾ ਹੈ ਇਹ ਅਜੇ ਕਿਸੇ ਨੂੰ ਵੀ ਨਹੀਂ ਜਿਹੜਾ ਜੀ ਉਹ ਪਤਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਵੇਂ ਮੈਂ ਇਹ ਕਿਹਾ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਇਹ ਆਕਸੀਜਨ ਦਾ ਕੰਮ ਕਰ ਰਹੀ ਹੈ ਕਾਂਗਰਸ ਦੇ ਵਾਸਤੇ। ਇੱਕ ਤਾਂ ਉਹਦੀ ਜਿਹੜੀ ਲੀਡਰਸ਼ਿਪ ਹੈ ਉਹ ਸੜਕ ਦੇ ਉੱਤੇ ਨਿਕਲੀ ਹੈ ਸਾਲਾਂ ਤੋਂ ਬਾਅਦ, ਉਹ ਇਕਜੁੱਟਤਾ ਉਹਦੇ ਵਿੱਚ ਦਿਸ ਰਹੀ ਹੈ। ਦੂਸਰਾ, ਖਬਰਾਂ ਦੇ ਰੂਪ ਦੇ ਵਿੱਚ ਜਿਹੜਾ ਸਿਆਸਤਦਾਨ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਤੇ ਉਹ ਖਬਰ ਤਾਂ ਬਣਦੀ ਹੈ ਨਾ ਜੀ। ਤੇ ਰਾਹੁਲ ਗਾਂਧੀ ਖਬਰਾਂ ਦੇ ਵਿੱਚ ਨੇ। ਇਹਦਾ ਹੁਣ 24 ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਉੱਤੇ ਕਿੰਨਾ ਅਸਰ ਪੈਂਦਾ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇੱਕ ਗੱਲ ਤਾਂ ਹੈਗੀ ਨਾ ਕਿ ਕੁਝ ਪਾਰਟੀਆਂ ਹੈਗੀਆਂ ਨੇ ਜਿਹੜੀਆਂ ਕਿ ਕਾਂਗਰਸ ਦੀ ਜਗ੍ਹਾ ਲੈਣ ਦੇ ਵਾਸਤੇ ਤਰਲੋ ਮੱਛੀ ਹੋ ਰਹੀਆਂ ਨੇ ਜੀ। ਤਾਂ ਕਾਂਗਰਸ ਦੀ ਜਗ੍ਹਾ ਕੋਈ ਪਾਰਟੀ ਨਾ ਲਵੇ, ਇਸ ਕਰਕੇ ਵੀ ਇਹ ਥੋੜੀ ਪ੍ਰਮੋਸ਼ਨਲ ਜਿਹੜੀ ਹੈ ਸਾਰੀ ਪੁੱਛਗਿੱਛ ਹੋ ਸਕਦੀ ਹੈ ਕਿ ਕਾਂਗਰਸ ਨੂੰ ਥੋੜਾ ਜਿਹਾ ਮਜ਼ਬੂਤ ਕਰਕੇ ਫਿਰ ਫੱਟਾ ਜਿਹੜਾ ਜੀ ਉਹ ਖਿੱਚ ਲਾਂਗੇ, ਉਦੋਂ ਤੱਕ ਥੋੜੀ ਮਜ਼ਬੂਤੀ ਦੇ ਦਿਓ ਤਾਂ ਕਿ ਬਾਕੀ ਜਿਹੜੀਆਂ ਪਾਰਟੀਆਂ ਜੂਝ ਰਹੀਆਂ ਨੇ ਕਿ ਉਹਦੀ ਜਗ੍ਹਾ ਲੈ ਲਈ ਜਾਵੇ, ਉਹ ਇੰਨੀਆਂ ਸਟਰੋਂਗ ਨਾ ਹੋ ਜਾਣ ਕਿ ਉਹ ਭਾਜਪਾ ਦੇ ਵਾਸਤੇ ਕੱਲ ਨੂੰ ਥ੍ਰੈਟ ਬਣ ਜਾਣ ਜੀ। ਪੰਚਾਇਤੀ ਜ਼ਮੀਨਾਂ ਦੀ ਗੱਲ ਕਰੀਏ ਪਨੂ ਸਾਹਿਬ, ਪਹਿਲਾਂ ਹੰਸਰਾਜ ਹੰਸ ਦੇ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ, ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਜਿਹੜੇ ਦੋਸ਼ ਲੱਗੇ ਉੱਥੇ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹ ਲੀਜ਼ ਤੇ ਜਦੋਂ ਦਿੱਤੀਆਂ ਜਾਂਦੀਆਂ ਉੱਥੇ ਵੀ ਕਿਤੇ ਨਾ ਕਿਤੇ ਚੋਰ ਮੋਰੀਆਂ, ਘੁਟਾਲੇ, ਘਪਲੇ ਜਾਂ ਕੋਈ ਹੋਰ ਚੀਜ਼ਾਂ ਲੱਭ ਲਈਆਂ ਜਾਂਦੀਆਂ। ਹੁਣ ਇਹ ਵੀ ਮਾਮਲਾ ਰਡਾਰ ਤੇ ਆ ਗਿਆ ਸਰਕਾਰ ਦੇ। ਦੇਖੋ, ਪੰਜਾਬ ਸਰਕਾਰ ਦੇ ਵੱਲੋਂ ਜੂਨ 15 ਦੇ ਵਿੱਚ ਜੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਗ੍ਰਾਮ ਪੰਚਾਇਤ ਲੌਂਗ ਲੀਜ਼ ਪਾਲਿਸੀ ਬਣਾਈ ਸੀ। ਇਹਦੇ ਤਹਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਹੇਠ ਕਮੇਟੀ ਤੈਅ ਕੀਤੇ ਜਾਣ ਵਾਲੇ ਰੇਟਾਂ ਦੇ ਉੱਤੇ ਪੰਚਾਇਤੀ ਜ਼ਮੀਨ 33 ਸਾਲਾਂ ਲਈ ਜਿਹੜੀ ਬਿਜ਼ਨਸ ਦੇ ਵਾਸਤੇ, ਸਨਅਤ ਦੇ ਵਾਸਤੇ ਤੇ ਸਕੂਲਾਂ ਦੇ ਵਾਸਤੇ, ਐਜੂਕੇਸ਼ਨ ਦੇ ਵਾਸਤੇ ਲੀਜ਼ ਦੇ ਉੱਤੇ ਦਿੰਦੀ ਸੀਗੀ। ਇਸ ਤੋਂ ਬਾਅਦ ਲੋਕ ਭਲਾਈ ਦੇ ਕਾਰਜਾਂ ਲਈ ਜ਼ਮੀਨ ਦੇਣ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਾਂਗਰਸੀ ਹਕੂਮਤ ਦੇ ਦੌਰਾਨ ਲੀਜ਼ ਤੇ ਦਿੱਤੀਆਂ ਪੰਚਾਇਤੀ ਜ਼ਮੀਨਾਂ ਸੰਬੰਧੀ ਇਹਨੂੰ ਦੁਬਾਰਾ ਤੋਂ ਘੋਖੂਗੀ ਤੇ ਨਿਯਮਾਂ ਦੀ ਉਲੰਘਣਾ ਕਰਕੇ 33 ਸਾਲਾਂ ਦੀ ਲੀਜ਼ ਤੇ ਦਿੱਤੀਆਂ ਜ਼ਮੀਨਾਂ ਦੀ ਸਮੀਖਿਆ ਕੀਤੀ ਜਾਊਗੀ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ ਇਹ ਕਹਿੰਦਾ ਹੈ ਕਿ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਆ ਨਿਰਧਾਰਤ ਉਦੇਸ਼ ਹਿੱਤ ਵਰਤੋਂ ਨਹੀਂ ਹੋ ਰਹੀ,
ਇਹਦੇ ਨਾਲ ਪਿਛਲੇ ਸਮੇਂ ਦੇ ਦੌਰਾਨ 40 ਪੰਚਾਇਤਾਂ ਦੀ 33 ਸਾਲਾਂ ਦੀ ਲੀਜ਼ ਵੀ ਰੱਦ ਕਰ ਦਿੱਤੀ ਗਈ ਹੈ ਔਰ 2009 ਤੋਂ 22 ਤੱਕ ਪੰਜਾਬ ਭਰ ਦੇ ਵਿੱਚ 253 ਪੰਚਾਇਤਾਂ ਹੇਠਲੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਵੱਖ-ਵੱਖ ਕੰਮਾਂ ਲਈ ਲੀਜ਼ ਤੇ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦਾ ਕੁੱਲ ਰਕਬਾ 1678 ਏਕੜ ਬਣਦਾ ਜੀ। ਪੰਜਾਬ ਪੁਲਿਸ ਨੇ ਰਾਜ ਭਰ ਦੇ ਵਿੱਚ ਪੁਲਿਸ ਥਾਣੇ ਤੇ ਪੁਲਿਸ ਚੌਂਕੀਆਂ ਬਣਾਉਣ ਲਈ 54 ਪੰਚਾਇਤਾਂ ਤੋਂ ਜ਼ਮੀਨਾਂ ਲੀਜ਼ ਤੇ ਲਈਆਂ ਨੇ। ਦਰਜਨ ਭਰ ਪੰਚਾਇਤਾਂ ਨੇ ਪੁਲਿਸ ਵਿਭਾਗ ਵੱਲੋਂ ਲੀਜ਼ ਮਨੀ ਨਾ ਭਰੇ ਜਾਣ ਤੇ ਇਹ ਲੀਜ਼ ਰੱਦ ਵੀ ਕੀਤੀ ਹੈ ਜੀ। ਮੁਹਾਲੀ ਪਿੰਡ ਬਲੌਂਗੀ ਦੀ 10 ਏਕੜ ਜ਼ਮੀਨ ਬਾਲ ਗੋਪਾਲ ਗਊ ਵਸੇਰਾ ਵੈਲਫੇਅਰ ਸੁਸਾਇਟੀ ਨੂੰ 33 ਸਾਲਾ ਲੀਜ਼ ਦੇ ਉੱਤੇ 25,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦਿੱਤੀ ਗਈ ਆ। ਇਹਨੂੰ ਚਲਾਉਣ ਵਾਲੀ ਜਿਹੜੀ NGO ਆ ਹਾਂਜੀ, ਇਹ ਜਿਹੜੇ ਬਲਬੀਰ ਸਿੱਧੂ ਜਿਹੜਾ ਦੀ ਉਹ ਹੈ, ਜਿਹੜਾ ਸਾਬਕਾ ਮੰਤਰੀ ਹੈ ਜੀ ਜੀ, ਔਰ ਇਸ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਵੀ ਚੁੱਕੇ ਆ। ਇਹ 33 ਸਾਲਾ ਲੀਜ਼ ਦੇ ਉੱਤੇ 10 ਏਕੜ ਜ਼ਮੀਨ ਹੈ ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਹੈਰਾਨੀਜਨਕ ਪੱਖ ਹੈ, ਉਹ ਇਹ ਆ ਕਿ ਬਲਬੀਰ ਸਿੱਧੂ ਹੋਰਾਂ ਨੇ ਇਹਦੀ ਜਿਹੜੀ ਚੇਂਜ ਕਰਨ ਦੇ ਵਾਸਤੇ CLG ਜਿਹੜੇ ਚੇਂਜ ਕਰਨ ਦੇ ਵਾਸਤੇ ਜਿਹੜੀ ਐਪਲੀਕੇਸ਼ਨ ਦਿੱਤੀ ਆ, ਉਹ ਕਹਿੰਦੇ ਕਿ ਇਹ ਜਿਹੜੀ ਜ਼ਮੀਨ 10 ਏਕੜ ਹੈ, ਇਹ ਅਸੀਂ 2 ਏਕੜ ਤਾਂ ਵਰਤਾਂਗੇ ਗਊਸ਼ਾਲਾ ਲਈ, ਤੇ ਗਊਸ਼ਾਲਾ ਨੂੰ ਚਲਾਉਣ ਦੇ ਵਾਸਤੇ 8 ਏਕੜ ਜਿਹੜੀ ਜ਼ਮੀਨ ਆ ਉਹਦੇ ਵਿੱਚ ਮਾਲ ਬਣਾਵਾਂਗੇ ਤੇ ਉਹਦੇ ਨਾਲ ਗਊਸ਼ਾਲਾ ਚਲਾਵਾਂਗੇ। ਕਿਆ ਤੁਸੀਂ ਦੇਖੋ ਕਿ ਇਹ ਜਿੱਥੇ ਮਾਲ ਬਣ ਗਈ ਉਹ ਮੁੜ ਕੇ ਕਿਸੇ ਨੇ ਜ਼ਮੀਨ ਛੱਡਣੀ ਹੈ? ਜਿਸ ਤਰੀਕੇ ਦੇ ਨਾਲ ਇਹ ਜ਼ਮੀਨਾਂ ਹੜੱਪੀਆਂ ਗਈਆਂ ਨੇ ਉਹਦੇ ਤੋਂ ਘੋਖ ਜਿਹੜੀ ਉਹ ਕੀਤੀ ਜਾਊਗੀ। ਜ਼ਿਲ੍ਹਾ ਪਟਿਆਲਾ ਦੇ ਵਿੱਚ ਸਭ ਤੋਂ ਜ਼ਿਆਦਾ 42 ਪੰਚਾਇਤਾਂ ਦੀ ਜ਼ਮੀਨ 33 ਸਾਲਾ ਲੀਜ਼ ਦੇ ਉੱਤੇ ਦਿੱਤੀ ਗਈ ਹੈ। ਮੁਹਾਲੀ ਦੀਆਂ 20 ਪੰਚਾਇਤਾਂ, ਲੁਧਿਆਣੇ ਦੀਆਂ 19, ਹੁਸ਼ਿਆਰਪੁਰ ਦੀਆਂ 14, ਅੰਮ੍ਰਿਤਸਰ ਦੀਆਂ 19, ਮੁਕਤਸਰ ਸਾਹਿਬ ਦੀਆਂ 12, ਫਤਿਹਗੜ੍ਹ ਸਾਹਿਬ ਦੀਆਂ 15, ਕਪੂਰਥਲਾ ਦੀਆਂ 20, ਜਲੰਧਰ ਦੀਆਂ 19 ਪੰਚਾਇਤਾਂ ਦੀ ਜ਼ਮੀਨ ਜਿਹੜੀ ਉਹ ਲੀਜ਼ ਦੇ ਉੱਤੇ ਦਿੱਤੀ ਗਈ ਹੈ। ਪੰਚਾਇਤਾਂ ਦੀ ਜ਼ਮੀਨ ਗੋਦਾਮ ਉਸਾਰੀ ਤੇ ਡਰਾਈਵਿੰਗ ਟਰੈਕ ਬਣਾਉਣ ਦੇ ਵਾਸਤੇ ਵੀ ਲਈ ਗਈ ਆ। ਪਿੰਡ ਚੰਦਪੁਰ ਮੁਹਾਲੀ ਦੀ 60 ਵੀਘੇ ਜ਼ਮੀਨ ਫਿਲਮ ਸਿਟੀ ਬਣਾਉਣ ਲਈ ਸਪੀਡ ਰਿਕਾਰਡ ਦੇ ਡਾਇਰੈਕਟਰ ਨੂੰ ਲੀਜ਼ ਤੇ ਦਿੱਤੀ ਗਈ ਹੈ। ਇੱਥੇ ਕੋਈ ਉਹਦੇ ਕਿਸੇ ਨੂੰ ਦੀਂਦਾ ਜੀ ਕਿ ਉੱਥੇ ਫਿਲਮ ਸਿਟੀ ਜਿਹੜੀ ਆ ਉਹ ਆਈ ਹੈ? 60 ਵੀਘੇ ਜ਼ਮੀਨ ਕਿਵੇਂ ਇਹ ਵਿਅਕਤੀ ਜਿਹੜਾ ਜੀ ਉਹ ਲੈ ਗਿਆ, ਇੱਕ ਬੜਾ ਵੱਡਾ ਸਵਾਲ ਹੈ। ਮਲਕਪੁਰ ਦੇ ਵਿੱਚ ਅਗਰਵਾਲ ਪਬਲਿਕ ਸਕੂਲ ਐਜੂਕੇਸ਼ਨਲ ਸੁਸਾਇਟੀ ਨਵੀਂ ਦਿੱਲੀ ਨੂੰ 25 ਏਕੜ ਜ਼ਮੀਨ ਲੀਜ਼ ਦੇ ਉੱਤੇ ਦਿੱਤੀ ਗਈ ਹੈ। ਮੋਹਾਲੀ ਦੇ ਪਿੰਡ ਬੈੜੀ ਦੇ ਵਿੱਚ 93 ਕਨਾਲ ਜ਼ਮੀਨ ਸਨੀ ਲਵਲੀ ਡਿਵੈਲਪਰਸ ਨੂੰ ਲੀਜ਼ ਦੇ ਉੱਤੇ ਦਿੱਤੀ ਗਈ ਹੈ। ਬੇੜਾ ਦੀ 72 ਵੀਘੇ ਜ਼ਮੀਨ ਥਾਪਰ ਯੂਨੀਵਰਸਿਟੀ ਪਟਿਆਲਾ ਨੂੰ ਕਾਲਜ ਖੋਲਣ ਦੇ ਵਾਸਤੇ 2010 ਦੇ ਵਿੱਚ ਲੀਜ਼ ਤੇ ਦਿੱਤੀ ਗਈ ਹੈ ਜੀ। ਸਵਾਲ ਇਹ ਹੈ ਕਿ 33 ਸਾਲਾਂ ਦੇ ਵਾਸਤੇ ਲੀਜ਼ ਦੇ ਉੱਤੇ ਦਿੱਤੀਆਂ ਗਈਆਂ ਇਹ ਜ਼ਮੀਨਾਂ ਕਿਹਨੂੰ ਦਿੱਤੀਆਂ ਗਈਆਂ ਨੇ? ਜਦੋਂ ਤੁਸੀਂ ਉਸ ਪਿੱਛੋਂ ਇਹਦੇ ਕੱਢ ਲਓਗੇ ਨਾ ਜੀ, ਤੇ ਸਾਰੀ ਕਹਾਣੀ ਤੁਹਾਡੇ ਸਾਹਮਣੇ ਜਿਹੜੀ ਉਹ ਆ ਜਾਣੀ ਹੈ। ਇਹ ਪੋਲੀਟੀਸ਼ੀਅਨ ਲੈ ਕੇ ਗਏ ਨੇ ਜੀ, ਔਰ ਪੋਲੀਟੀਸ਼ੀਅਨਾਂ ਨੇ ਬਹਾਨੇ ਕੱਢ ਲਏ, ਕੋਈ ਨਾ ਕੋਈ ਨਵਾਂ ਤਰੀਕਾ। ਦੇਖੋ ਤੁਸੀਂ ਬਲਬੀਰ ਸਿੱਧੂ ਹੋਰੀ ਕਿੰਨੇ ਕੁ ਗਊਸ਼ਾਲਾ ਚਲਾਉਣ ਦਾ ਜਿਹੜਾ ਤਜਰਬਾ ਉਹਦੇ ਕੋਲ, ਇੱਕ NGO ਜਿਹੜੀ ਸੀਗੀ ਉਹ ਬਣਾਈ ਤੇ 10 ਏਕੜ ਪ੍ਰਾਈਮ ਲੈਂਡ ਹੈ ਇਹ, ਮਤਲਬ ਕਿ ਉਹਦਾ ਮੁੱਲ ਹੀ ਕੋਈ ਨਹੀਂ ਉਸ ਜ਼ਮੀਨ ਦਾ, ਉਹ ਆਪਣੇ ਨਾਂ ਦੇ ਉੱਤੇ, ਆਪਣੀ NGO ਦੇ ਨਾਂ ਦੇ ਉੱਤੇ 33 ਸਾਲ ਦੇ ਲੀਜ਼ ਦੇ ਵਾਸਤੇ ਲੈ ਲਈ ਤੇ ਉਹਦਾ CLU ਦੇ ਵਾਸਤੇ ਭਰਤਾ ਜੀ ਕਿ 2 ਏਕੜ ਦੇ ਵਿੱਚ ਚਲਾਵਾਂਗੇ ਗਊਸ਼ਾਲਾ, 8 ਏਕੜ ਸਾਨੂੰ ਇੱਥੇ ਮਾਲ ਬਣਾਉਣ ਦੇ ਵਾਸਤੇ ਦੇ ਦਿਓ, ਕਿਉਂਕਿ ਮਾਲ ਤੋਂ ਜਿਹੜਾ ਰੈਂਟ ਆਊਗਾ ਕਹਿੰਦੇ ਉਹਦੇ ਨਾਲ ਗਊਸ਼ਾਲਾ ਚਲਾਵਾਂਗੇ ਜੀ। ਜੀ ਜੀ। ਜਲਿਆਂਵਾਲਾ ਬਾਗ ਦੇਖਣ ਦੇ ਲਈ ਪੰਨੂ ਸਾਹਿਬ ਟਿਕਟ ਲਾਉਣ ਦੀ ਤਿਆਰੀ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਚੱਲੀਆਂ ਸੀਗੀਆਂ, ਪਰ ਉਦੋਂ ਇਤਬਾਰ ਜਾ ਨਹੀਂ ਆਇਆ ਸੀ। ਕੀ ਹੁਣ ਵਾਕਈ ਇਹਦੀ ਤਿਆਰੀ ਕਰ ਲਈ ਗਈ ਹੈ ਜੀ? ਦੇਖੋ, ਜੇ ਉੱਥੋਂ ਦਾ ਦੇਖੀਏ ਇਸ ਵੇਲੇ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਨੇ ਜੀ, ਉਹਦੇ ਤੋਂ ਤਾਂ ਲੱਗਦਾ ਕਿ ਇਹ ਲਗਭਗ ਤਿਆਰੀ ਜਿਹੜੀ ਆ ਉਹ ਕੀਤੀ ਗਈ ਹੈ। ਹਾਂਜੀ। ਜਲਿਆਂਵਾਲਾ ਬਾਗ ਦੇ ਜਿਹੜਾ ਮੇਨ ਹੈਗੀ ਐਂਟਰੈਂਸ ਜੀ, ਉੱਥੇ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਦਾਖਲਾ ਫੀਸ ਲਾਗੂ ਕਰਨ ਦੀਆਂ ਤਿਆਰੀਆਂ ਲੱਗ ਰਹੀਆਂ ਨੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹਨੂੰ ਵਾਅਦਾ ਖਿਲਾਫੀ ਕਰਾਰ ਦਿੱਤਾ ਔਰ ਰੋਸ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਜੀ। ਜਿਹੜੇ ਦੇਸ਼ ਭਗਤ ਯਾਦਗਾਰ ਵਾਲੇ ਆ ਉਹ ਇਹ ਕਹਿੰਦੇ ਆ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਜਾ ਕੇ ਯਾਦ ਪੱਤਰ ਵੀ ਦੇਵਾਂਗੇ ਤੇ ਇਹ ਵੀ ਕਹਾਂਗੇ ਕਿ ਆਜ਼ਾਦੀ ਸੰਗਰਾਮ ਦੀ ਇਹ ਵੱਡੀ ਜਿਹੜੀ ਇਤਿਹਾਸਕ ਹੈ, ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਕਿਸੇ ਪ੍ਰਾਈਵੇਟ ਕੰਪਨੀ ਦੇ ਰਾਹੀਂ ਦਾਖਲਾ ਫੀਸ ਲਾਗੂ ਕਰਨ ਵਰਗਾ ਜੇ ਕਦਮ ਚੁੱਕਿਆ ਤਾਂ ਉਹ ਕਹਿੰਦੇ ਕਿ ਅਸੀਂ ਫਿਰ ਇਹਦੇ ਸੰਬੰਧੀ ਸੰਘਰਸ਼ ਵਿੱਢਾਂਗੇ ਜੀ। ਇਹ ਐਕਚੁਅਲੀ ਕੀ ਹੈ ਕਿ ਜਿਹੜਾ
ਜਲਿਆਂਵਾਲਾ ਬਾਗ ਹੈ, ਇਹਦੇ ਵਿੱਚ ਕਾਫੀ ਚੇਂਜਸ ਪਿਛਲੇ ਦਿਨਾਂ ਤੋਂ ਕੀਤੀਆਂ ਗਈਆਂ ਨੇ ਔਰ ਉਹਨੂੰ ਨਵਿਆਇਆ ਗਿਆ। ਨਵਿਆਉਣ ਦਾ ਮਤਲਬ ਇਹ ਥੋੜੀ ਆ ਜੀ ਕਿ ਉਹਦੇ ਉੱਤੇ ਤੁਸੀਂ ਟਿਕਟ ਲਾ ਦਿਓ। ਟਿਕਟ ਕਿਵੇਂ ਲਾਈ ਜਾ ਸਕਦੀ ਆ? ਉਹ ਤਾਂ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਵੇਂ ਕੋਈ ਧਾਰਮਿਕ ਸਥਾਨ ਦੇ ਉੱਤੇ ਜਾਂਦਾ ਲੋਕ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਦੇ ਵਾਸਤੇ ਉੱਥੇ ਜਾਂਦੇ ਨੇ ਤੇ ਉੱਥੇ ਟਿਕਟ ਲਾ ਕੇ ਥੋੜੀ ਨਾ ਜੀ ਜਿਹੜਾ ਉਹ ਜਾਣਗੇ। ਹਾਲਾਂਕਿ ਜਿਹੜੀਆਂ ਇਹ ਚੇਂਜਸ ਕੀਤੀਆਂ ਗਈਆਂ ਨੇ, ਇਹਨਾਂ ਚੇਂਜਸ ਦੇ ਉੱਤੇ ਵੀ ਕਈ ਸਵਾਲ ਉੱਠਦੇ ਰਹੇ ਨੇ। ਜਿਹੜਾ ਰਸਤਾ ਜਾਂਦਾ ਜਿੱਥੋਂ ਦੀ ਜਿਹੜਾ ਜਨਰਲ ਡਾਇਰ ਲੈ ਕੇ ਗਿਆ ਸੀਗਾ ਆਪਣੇ ਸਿਪਾਹੀ, ਉੱਥੇ ਉਹ ਹੱਸਦੀਆਂ ਤਸਵੀਰਾਂ ਲਾਉਣੀਆਂ, ਉਹਦੇ ਉੱਤੇ ਵੀ ਕਿੰਤੂ ਪਰੰਤੂ ਉੱਠਿਆ ਸੀਗਾ ਕਿ ਨੱਚਦੇ ਟੱਪਦੇ ਲੋਕਾਂ ਦੀਆਂ ਤਸਵੀਰਾਂ ਉੱਥੇ ਕਿਵੇਂ ਲਾਈਆਂ ਜਾ ਸਕਦੀਆਂ ਨੇ। ਜਿਹੜੀ ਐਂਟਰੈਂਸ ਆ ਜੀ, ਉਹਦੇ ਵਿੱਚ ਜਿਹੜੇ ਆਟੋਮੈਟਿਕ ਡੋਰ ਹੁੰਦੇ ਨੇ ਜਿੱਥੋਂ ਤੁਸੀਂ ਲੰਘਦੇ ਹੋ ਟੋਕਨ ਦੇ ਕੇ ਜਾਂ ਟਿਕਟ ਦੇ ਕੇ, ਉਹ ਲਗਾਏ ਗਏ ਆ ਔਰ ਉੱਥੇ ਕਾਊਂਟਰ ਖੋਲ ਦਿੱਤੇ ਗਏ ਆ। ਹਾਲਾਂਕਿ ਕਾਊਂਟਰ ਦੇ ਉੱਤੇ ਕਿਸੇ ਜਗ੍ਹਾ ਤੇ ਟਿਕਟ ਦਾ ਕੋਈ ਅਜੇ ਜ਼ਿਕਰ ਨਹੀਂਗਾ ਜੀ, ਪਰ ਜਿਵੇਂ ਐਂਟਰੈਂਸ ਬਣਾ ਦਿੱਤੀ ਗਈ ਹੈ ਉੱਥੋਂ ਇਹ ਲੱਗਦਾ ਕਿ ਟਿਕਟ ਵਾਲੇ ਪਾਸੇ ਨੂੰ ਕਹਾਣੀ ਜਿਹੜੀ ਆ ਉਹ ਵੱਧ ਰਹੀ ਹੈ। ਜੇ ਇਹ ਟਿਕਟ ਵਾਲੇ ਪਾਸੇ ਨੂੰ ਕਹਾਣੀ ਵਧੀ ਤਾਂ ਬਿਨਾਂ ਕਿਸੇ ਸ਼ੱਕ ਦੇ ਇਹਦਾ ਬਹੁਤ ਵੱਡਾ ਵਿਰੋਧ ਹੋਊਗਾ ਪੰਜਾਬ ਦੇ ਵਿੱਚ, ਕਿਉਂਕਿ ਚਾਹੇ ਜੋ ਮਰਜ਼ੀ ਤੁਸੀਂ ਲਾ ਲਓ, ਇਸ ਤਰ੍ਹਾਂ ਲੋਕ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਐਕਸੈਪਟ ਨਹੀਂ ਕਰਨਗੇ। ਇਹ ਸ਼ਹੀਦਾਂ ਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਸ਼ਹੀਦਾਂ ਦੀ ਉਹ ਜਗ੍ਹਾ ਹੈ ਜਿਹੜਾ ਅੰਮ੍ਰਿਤਸਰ ਜਾਂਦਾ, ਉਹ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦਾ ਤੇ ਉਹ ਜਲਿਆਂਵਾਲਾ ਬਾਗ ਦੇ ਵਿੱਚ ਵੀ ਇਸ ਪੱਖੋਂ ਜਾਂਦਾ ਕਿ ਉਹਨਾਂ ਦੇ ਵਾਸਤੇ ਉਹ ਇੱਕ ਧਾਰਮਿਕ ਸਥਾਨ ਹੈ। ਜੀ 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 ਤੁਹਾਨੂੰ ਸਭ ਜਾਂਦੇ ਜਾਂਦੇ ਉਸ ਮਸਲੇ ਦੀ ਗੱਲ ਕਰ ਲਈਏ ਜਿਹੜਾ ਹਲੇ ਸਾਡੇ ਲੋਕਾਂ ਦੇ ਲਈ ਮਸਲਾ ਹੀ ਨਹੀਂ ਹੈ। ਗੱਲ ਕਰੀਏ ਪ੍ਰਦੂਸ਼ਣ ਦੀ। ਇਹ ਕੀ ਸੱਚ ਹੈ ਗੱਲ ਕਿ ਭਾਰਤ ਦੇ ਵਿੱਚ ਲੋਕਾਂ ਦੀ ਪ੍ਰਦੂਸ਼ਣ ਕਰਕੇ 5 ਸਾਲ ਉਮਰ ਘਟ ਗਈ ਜੀ? ਦੇਖੋ, ਇਹ ਇੱਕ ਸਰਵੇਖਣ ਹੈ ਜੀ ਜਿਹੜਾ ਕਿ ਇਸ ਪਾਸੇ ਵੱਲ ਇਸ਼ਾਰਾ ਕਰਦਾ ਕਿ ਜਿਹੜਾ 에ਅਰ ਪੋਲਿਊਸ਼ਨ ਹੈ ਉਹ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਖਤਰਾ ਹੈ ਜੀ। ਕਾਸ਼ ਕਿਤੇ ਉਹਨਾਂ ਲੋਕਾਂ ਨੂੰ ਸਮਝ ਆ ਜਾਏ ਜਿਹੜੇ ਜਦੋਂ ਉਹਨਾਂ ਨੂੰ ਰੋਕੀਏ ਤੇ ਉਹ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਦੇ ਵਾਸਤੇ। ਇਹ ਜਿਹੜੀ WHO ਦੇ ਵੱਲੋਂ ਜਾਰੀ ਜਿਹੜੇ ਦਿਸ਼ਾ ਨਿਰਦੇਸ਼ ਨੇ, ਕਿਹਾ ਗਿਆ ਕਿ ਜੇ ਉਹਨਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਹ ਬਹੁਤ ਖਤਰਨਾਕ ਜਿਹੜਾ ਉਹ ਹੋ ਜਾਣਾ। ਔਰ ਭਾਰਤ ਦੇ ਵਿੱਚ ਰਹਿੰਦੇ ਹਰ ਵਿਅਕਤੀ ਦੀ ਉਮਰ 5 ਸਾਲ ਘਟ ਰਹੀ ਹੈ ਜੀ। ਯੂਨੀਵਰਸਿਟੀ ਆਫ ਸ਼ਿਕਾਗੋ ਦੇ ਵਿੱਚ ਊਰਜਾ ਪਾਲਿਸੀ ਸੰਸਥਾਨ ਦੇ 에ਅਰ ਕੁਆਲਿਟੀ ਲਾਈਫ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ, ਜੋ ਵਿਸ਼ਵ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਨਗਰ ਹੈ, ਦੇ ਵਿੱਚ ਸਾਲਾਨਾ PM 2.5 ਲੈਵਲ ਔਰ 107 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਜਾਂ WHO ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ 21 ਗੁਣਾ ਵੱਧ ਹੈ ਜੀ। ਔਰ ਰਿਪੋਰਟ ਇਹ ਕਹਿੰਦੀ ਹੈ ਕਿ ਜੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਇਹ ਪੱਧਰ ਕਾਇਮ ਰਿਹਾ ਤਾਂ ਦਿੱਲੀ ਦਾ ਹਰੇਕ ਵਿਅਕਤੀ ਉਹਦੀ ਉਮਰ 10 ਸਾਲ ਤੱਕ ਘਟ ਜੂਗੀ ਜੀ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵੱਲੋਂ ਪਿਛਲੇ ਵਰੇ ਜਿਹੜੀਆਂ ਸੇਧਾਂ ਜਾਰੀ ਕੀਤੀਆਂ ਗਈਆਂ ਨੇ, ਉਹਦੇ ਮੁਤਾਬਕ ਔਸਤਨ ਸਾਲਾਨਾ PM 2.5 ਕੰਸਟ੍ਰੇਸ਼ਨ 5 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। 10 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਪਹਿਲਾਂ ਸੀਗਾ ਜੀ। ਔਰ AQI ਜਿਹੜਾ ਕਿ ਮਨੁੱਖ ਦੇ ਜੀਵਨ ਕਾਲ ਦੇ ਰੂਪ ਦੇ ਵਿੱਚ ਮਾਪਿਆ ਜਾਂਦਾ, ਇਹਦੇ ਮੁਤਾਬਕ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਵਿਸ਼ਵ ਦਾ ਸਭ ਤੋਂ ਵੱਡਾ ਜੋਖਮ ਹੈ। ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਵਾ ਪ੍ਰਦੂਸ਼ਣ ਮਨੁੱਖ ਦੀ ਜ਼ਿੰਦਗੀ ਨੂੰ 2.5 ਸਾਲ ਘਟਾਉਂਦਾ ਜੀ, ਜੇ ਆਪਾਂ ਓਵਰਆਲ ਸਾਰਾ ਲਾਈਏ। ਤੇ ਇੱਥੇ 5 ਸਾਲ ਘਟ ਗਈ ਤੇ ਔਰ ਇਹ ਕਿਹਾ ਜਾ ਰਿਹਾ ਕਿ ਜੇ ਇਹਨੂੰ ਨਹੀਂ ਠੀਕ ਕੀਤਾ ਜਾਂਦਾ ਤੇ 10 ਸਾਲ ਉਮਰ ਜਿਹੜੀ ਹੈ ਉਹ ਘੱਟੋ ਘੱਟ ਇਸ ਮਹਾਨਗਰ ਦਿੱਲੀ ਦੇ ਵਿੱਚ ਜਿਹੜੀ ਉਹ ਘਟ ਜਾਣੀ ਹੈ। ਹਵਾ ਪ੍ਰਦੂਸ਼ਣ ਦੇ ਮਨੁੱਖੀ ਜ਼ਿੰਦਗੀ ਤੇ ਅਸਰ ਨੂੰ ਸਿਗਰਟ ਨੋਸ਼ੀ ਤੇ ਜਿਹੜਾ ਗੰਦਾ ਪਾਣੀ, HIV, ਏਡਸ, ਲੜਾਈ ਝਗੜੇ, ਅੱਤਵਾਦ ਕਰਕੇ ਪੈਣ ਵਾਲੇ ਅਸਰ ਦੇ ਨਾਲ ਮੇਲਿਆ ਜਾ ਸਕਦਾ ਜੀ। ਮਤਲਬ ਕਿ ਉਨਾ ਹੀ ਅਸਰ ਇਹਦਾ ਵੀ ਪੈਂਦਾ। ਵਿਸ਼ਵ ਦੇ ਸਾਰੇ ਮੁਲਕਾਂ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਕਰਕੇ ਭਾਰਤ ਦੇ ਵਿੱਚ ਸਿਹਤ ਤੇ ਸਭ ਤੋਂ ਵੱਧ ਅਸਰ ਪੈਂਦਾ। ਰਿਪੋਰਟ ਇਹ ਕਹਿੰਦੀ ਆ ਕਿ ਸਾਲ 13 ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪ੍ਰਦੂਸ਼ਣ ਦਾ ਪੱਧਰ ਵਧਿਆ, ਉਹਦੇ ਵਿੱਚ 44% ਯੋਗਦਾਨ ਭਾਰਤ ਦਾ, ਜਿੱਥੇ ਕਿ ਪਾਰਟੀਕੂਲੇਟ ਪ੍ਰਦੂਸ਼ਣ ਦਾ ਪੱਧਰ 53 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ 56
ਪ੍ਰਤੀ ਹੂੰ, ਕਿਊਬਿਕ ਮੀਟਰ ਵਧਿਆ ਜੀ, ਔਰ ਇਹ ਇੰਨਾ ਜਿਹੜਾ ਜੀ ਉਹ ਵਧਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਇੰਡਸਟਰੀ ਜਿਹੜੀ ਆ ਉਹਦਾ ਇੱਕ ਕਾਰਨ ਹੈ, ਜਿਹੜਾ ਮਨੁੱਖ ਗਲਤੀਆਂ ਕਰ ਰਿਹਾ ਜੀ, ਉਹਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਸਾਰੀਆਂ ਚੀਜ਼ਾਂ ਜੇ ਤੁਸੀਂ ਸਰਕਾਰਾਂ ਤੇ ਹੀ ਛੱਡ ਦਿੰਦੇ ਹੋ ਤੇ ਫਿਰ ਤੁਸੀਂ ਆਪ ਤਾਂ ਕੁਝ ਨਹੀਂ ਕਰਦੇ। ਇਹਦੇ ਵਾਸਤੇ ਤਾਂ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਜਿਹੜੀ ਉਹ ਸਮਝਣੀ ਪਊਗੀ। ਪਰ ਸਭ ਤੋਂ ਵੱਡਾ ਜਿਹੜਾ ਨਾ ਜੀ ਸਵਾਲ ਇਹੀ ਆ ਜਾਂਦਾ ਹੈ ਕਿ ਜੇ ਤੁਸੀਂ ਉਸ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ ਜੀ, ਤੇ ਲੋਕ ਇਹ ਸਮਝਦੇ ਨੇ ਵੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਇਹੀ ਆ ਵੀ ਇਹ ਸਾਨੂੰ ਕਿਉਂ ਕੁਝ ਸਮਝਾ ਰਿਹਾ। ਜੀ, ਬਿਲਕੁਲ, ਬਿਲਕੁਲ। ਤਾਂ ਪੰਨੂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਪ੍ਰਵੀਨ, ਥੈਂਕ ਜੀ, ਯੂ ਵੈਰੀ ਮਚ। ਜੀ, ਜੀ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਚਰਚਾ ਕੀਤੀ ਹੈ ਕਿ ਪ੍ਰਦੂਸ਼ਣ ਕਰਕੇ ਭਾਰਤ ਦੇ ਵਿੱਚ ਲੋਕਾਂ ਦੀ ਉਮਰ 5 ਸਾਲ ਘਟੀ ਹੈ। ਨਵੇਂ ਸਰਵੇਖਣ ਦੇ ਵਿੱਚ ਇਹ ਗੱਲ ਜਿਹੜੀ ਆ ਸਾਹਮਣੇ ਆਈ ਹੈ। ਜਲਿਆਂਵਾਲਾ ਬਾਗ ਵੇਖਣ ਦੇ ਲਈ ਟਿਕਟ ਲਾਉਣ ਦੀਆਂ ਤਿਆਰੀਆਂ ਇਹਦੀਆਂ ਸੋਸ਼ਲ ਮੀਡੀਆ ਤੇ ਕੁਝ ਅਟਕਲਾਂ ਤਾਂ ਲਾਈਆਂ ਜਾ ਰਹੀਆਂ ਸਨ, ਤਸਵੀਰਾਂ ਵੀ ਘੁੰਮ ਰਹੀਆਂ ਸਨ, ਪਰ ਅੱਜ ਕੁਝ ਹਵਾਲਿਆਂ ਦੇ ਨਾਲ ਪੰਨੂ ਸਾਹਿਬ ਨੇ ਦੱਸਿਆ ਕਿ ਇਹ ਜੇ ਤਿਆਰੀਆਂ ਹੋ ਰਹੀਆਂ ਨੇ ਤਾਂ ਉਹਨਾਂ ਦੇ ਇੰਪੈਕਟ ਜਿਹੜੇ ਆ ਕੀ ਪੈਣਗੇ। ਪੰਚਾਇਤੀ ਜ਼ਮੀਨਾਂ ਲੀਜ਼ ਤੇ ਦੇਣ ਦਾ ਮਾਮਲਾ ਵੀ ਨਿਸ਼ਾਨੇ ਤੇ ਹੈ। ਰਾਹੁਲ ਗਾਂਧੀ ਤੋਂ ਈਡੀ ਜਿਹੜੀ ਲਗਾਤਾਰ ਪੁੱਛ ਪੜਤਾਲ ਕਰ ਰਹੀ ਹੈ। ਸਰਕਾਰੀ ਬੱਸਾਂ ਨੇ ਦਿੱਲੀ ਵੱਲ ਨੂੰ, ਏਅਰਪੋਰਟ ਵੱਲ ਨੂੰ ਜਿਹੜੀ ਹੈ ਚਾਲੇ ਆ ਪਾ ਦੇਣੇ ਆ ਥੋੜੇ ਟਾਈਮ ਦੇ ਵਿੱਚ। ਤੇ ਭਾਰਤੀ ਫੌਜ ਦੇ ਵਿੱਚ ਠੇਕੇ ਤੇ ਭਰਤੀ ਹੋਣੇ ਤੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਮਾਨਸਾ ਪੁਲਿਸ ਨੇ 7 ਦਿਨ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕੀਤਾ ਹੈ। ਇਹਨਾਂ ਖਬਰਾਂ ਤੇ ਆਪਾਂ ਚਰਚਾ ਕੀਤੀ ਹੈ। ਤੇ ਵੈਸੇ ਵੀ ਭਾਰਤ ਦੇ ਵਿੱਚ ਜਿਹੜੀਆਂ ਰਿਪੋਰਟ ਇੱਕ ਪਹਿਲਾਂ ਵੀ ਆਈ ਸੀ ਮਾਰਚ ਦੇ ਮਹੀਨੇ ਦੇ ਵਿੱਚ ਕਿ ਭਾਰਤ ਦੇ ਵਿੱਚ ਜਿਹੜੀਆਂ ਪ੍ਰਦੂਸ਼ਣ ਨਾਲ ਮੌਤਾਂ ਹੁੰਦੀਆਂ ਨੇ 2 ਦਹਾਕਿਆਂ ਦੇ ਵਿੱਚ ਉਹਨਾਂ ਦੇ ਵਿੱਚ 2.5 ਗੁਣਾ ਦਾ ਜਿਹੜਾ ਵਾਧਾ ਹੈ ਉਹ ਦੇਖਿਆ ਗਿਆ। ਇੱਕ ਰਿਪੋਰਟ ਦੀ ਚਰਚਾ ਬੜੀ ਹੋਈ ਸੀ। ਵਾਤਾਵਰਨ ਖੇਤਰ ਦੇ ਥਿੰਕ ਟੈਂਕ CSC ਵੱਲੋਂ ਜਿਹੜੇ ਆંકੜੇ ਸੀ ਇਕੱਠੇ ਕੀਤੇ ਗਏ ਸੀਗੇ ਤੇ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਦੁਨੀਆ ਭਰ ਦੇ ਵਿੱਚ ਹਵਾ ਪ੍ਰਦੂਸ਼ਣ ਨੇ 66 ਲੱਖ ਬੰਦਾ ਜਿਹੜਾ ਮਾਰਤਾ ਤੇ ਇਹਨਾਂ ਦੇ ਵਿੱਚੋਂ 16,70,000 ਜਿਹੜੀਆਂ ਮੌਤਾਂ ਵਾ ਉਹ ਭਾਰਤ ਦੇ ਵਿੱਚ ਹੋਈਆਂ। ਚੀਨ ਦੇ ਵਿੱਚ ਵੀ 18 ਲੱਖ ਲੋਕਾਂ ਦੀ ਮੌਤ ਹੋਈ ਸੀ। ਰਿਪੋਰਟ ਆਈ ਸੀ ਥਿੰਕ ਟੈਂਕ CSE ਦੀ, ਜਿਹੜੀ ਕਿ ਹਲੇ ਵੀ ਕਈ ਮੀਡੀਆ ਅਦਾਰਿਆਂ ਦੀਆਂ ਵੈਬਸਾਈਟਾਂ ਤੇ ਇਹ ਰਿਪੋਰਟ ਜਿਹੜੀ ਆ ਪਈ ਹੈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਅਖੀਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।